ਚੈੱਕ ਕੋਰਟ ਨੇ ਹਾਰਟ ਕਰ ਦਿੱਤਾ ਹੈ, ਰੋਕ ਦਿੱਤਾ ਹੈ ਉਹ ਮੂਵ ਨਿਖਿਲ ਗੁਪਤਾ ਨੂੰ ਅਮਰੀਕਾ 'ਚ ਐਕਸਟ੍ਰਾਡਾਈਟ ਕਰਨ ਦਾ। ਔਰ ਉਹਨਾਂ ਦੇ ਜਸਟਿਸ ਡਿਪਾਰਟਮੈਂਟ ਦੇ ਰਿਪਰੈਜ਼ੈਂਟੇਟਿਵ ਨੇ ਕਿਹਾ ਕਿ ਕੋਈ ਫਿਕਸ ਟਾਈਮ ਨਹੀਂ ਹੈਗਾ ਕਿ ਕਦੋਂ ਇਸ ਦੇ ਉੱਤੇ ਜਿਹੜਾ ਉਹ ਕਨਸਟੀਟਿਊਸ਼ਨਲ ਕੋਰਟ ਫੈਸਲਾ ਦੇਗਾ। ਉਹਨੇ ਕਿਹਾ ਜੀ ਮਿਨਿਸਟਰੀ ਆਫ ਜਸਟਿਸ ਕੈਨ ਨਾਟ ਡਿਸਾਈਡ ਔਨ ਐਕਸਟ੍ਰਾਡੀਸ਼ਨ ਔਰ ਰਿਫਿਊਜ਼ਲ until the constitutional court decides on the merits of the complaint filed by Nikhil Gupta. Constitutional court ने कहा कि Gupta's extradition to the US for criminal prosecution would result in disproportionately greater harm to him than anyone else. Further, it emphasized that this action would be irreversible even if it upholds Gupta's challenge. ਇਹ ਉਹਨਾਂ ਦਾ ਕਨਸਟੀਟਿਊਸ਼ਨਲ ਕੋਰਟ ਕਹਿ ਰਿਹਾ ਕਿ ਜੀ ਜੇ ਇਸ ਦੇ ਉੱਤੇ ਅਸੀਂ ਕਾਰਵਾਈ ਡਿਲੇ ਕਰਦੇ ਹਾਂ ਤੇ ਕੋਈ ਜਿਹੜਾ ਪਬਲਿਕ ਨੂੰ ਉਹਦਾ ਹਾਰਮ ਨਹੀਂ ਹੈ, ਇਹਦਾ ਮਤਲਬ ਸੌਦੇਬਾਜ਼ੀ ਮੁਕੰਮਲ ਹੈ। Waiting for results of India's probe into alleged plot to kill 6 separatist leader, US. The only thing further I would say when it comes to the State Department, we had made it clear right when these allegations were first made public that it is something we think India should take very seriously and investigate. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੁਸਾਨੇ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 7 ਮਈ 2024 24 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਬਲਫਮ ਕੈਨੇਡਾ, roku, ਜਾਦੂ ਬਾਕਸ, ਅਰਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚਾ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੇ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਡਮਿੰਟਨ ਕੈਨੇਡਾ ਤੋਂ ਵੀਰ ਪਰਮਦੀਪ ਸਿੰਘ ਜਰਾਂ ਵੱਲੋਂ। ਸੋ ਇਹਨਾਂ ਨੇ TV84 ਦੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਹਾਡੇ ਨਾਲ ਜੁੜ ਕੇ ਸਾਨੂੰ ਸਿੱਖ ਨਜ਼ਰੀਏ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਆਪਣੇ ਵੱਲੋਂ ਅਸੀਂ ਮਾਈਕ ਜਿਹੜੀ ਸਹਾਇਤਾ ਹੈ ਉਹ ਕਰਦੇ ਰਹਾਂਗੇ ਔਰ ਹੋਰ ਦਰਸ਼ਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ TV84 ਨੂੰ ਹੋਰ ਮਜ਼ਬੂਤ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਰਮਦੀਪ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਅਨ ਐਕਸਪ੍ਰੈਸ ਦੀ ਇੱਕ ਸਟੋਰੀ ਮੁਤਾਬਕ ਨਿਖਿਲ ਗੁਪਤਾ ਦੀ ਚੈਕ ਰਿਪਬਲਿਕ ਤੋਂ ਅਮਰੀਕਾ ਦੀ ਜਿਹੜੀ ਐਕਸਟ੍ਰੈਡੀਸ਼ਨ ਨੂੰ ਚੈਕ ਰਿਪਬਲਿਕ ਦੀ ਅਦਾਲਤ ਵੱਲੋਂ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਇਸ ਤੋਂ ਜਾਪਦਾ ਹੈ ਕਿ ਭਾਰਤ ਸਰਕਾਰ ਨੇ ਵਿਕਾਊ ਮਾਲ ਚੈਕ ਰਿਪਬਲਿਕ ਦੇ ਸਿਆਸਤਦਾਨਾਂ ਨਾਲ ਕੋਈ ਸੌਦੇਬਾਜ਼ੀ ਕਰ ਲਈ ਲੱਗਦੀ ਹੈ। ਦੂਸਰੇ ਪਾਸੇ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਦੇ ਜਿਹੜੇ ਬੁਲਾਰੇ ਨੇ ਕਿਹਾ ਹੈ ਕਿ ਅਸੀਂ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਸੰਬੰਧੀ ਭਾਰਤ ਸਰਕਾਰ ਵੱਲੋਂ ਬਣਾਈ ਗਈ ਇਨਕੁਆਇਰੀ ਕਮੇਟੀ ਦੀ ਜਿਹੜੀ ਰਿਪੋਰਟ ਦੀ ਇੰਤਜ਼ਾਰ ਕਰ ਰਹੇ ਹਾਂ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਇਸ ਮੁੱਦੇ ਤੇ ਗੁੜ ਤੇ ਗੋਬਰ ਇੱਕੋ ਭਾਅ ਵਿਕ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਸਭ ਬਾਰੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਪਰਮਦੀਪ ਸਿੰਘ ਐਡਮਿੰਟਨ ਐਲਬਰਟਾ ਕੈਨੇਡਾ ਨਿਵਾਸੀ
ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਉਹਨਾਂ ਨੇ TV 84 ਦੇ ਪੰਥਕ ਨਜ਼ਰੀਏ ਨੂੰ ਔਰ ਖ਼ਾਸ ਤੌਰ ਤੇ ਜੋ ਘਟਨਾਕ੍ਰਮ ਡੇ ਟੂ ਡੇ ਬੇਸ ਤੇ ਵਾਪਰਦਾ ਹੈ ਉਸ ਨੂੰ ਸਿੱਖ ਸਪਿਨ ਦੇਣ ਦੇ ਲਈ ਸ਼ਲਾਘਾ ਕੀਤੀ ਹੈ। ਬਿਲਕੁਲ ਅਸੀਂ ਸਮਝਦੇ ਹਾਂ ਕਿ ਲਗਭਗ 12 ਸਾਲ ਪਹਿਲਾਂ TV 84 ਦੀ ਸ਼ੁਰੂਆਤ ਵੇਲੇ ਵੀ ਸਾਡਾ ਇਹੀ ਨਿਸ਼ਾਨਾ ਸੀ ਕਿ ਦੁਨੀਆ 'ਚ ਦੋ ਕੋਈ ਇਨਸਾਨ, ਕੋਈ ਮੁਲਕ, ਦੋ ਗਰੁੱਪ, ਦੋ ਪਾਰਟੀਆਂ ਆਪਸ 'ਚ ਮਿਲਦੇ ਨੇ, ਆਪਸ 'ਚ ਲੜਦੇ ਨੇ, ਕੀ ਵਾਪਰਦਾ ਹੈ ਉਹ ਸਿੱਖ ਇੰਟਰਸਟ ਨੂੰ, ਸਿੱਖ ਹਿੱਤਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਇਹ ਸਾਡਾ ਮਿਸ਼ਨ ਹੈ, ਇਹ ਸਾਡਾ ਨਿਸ਼ਾਨਾ ਹੈ। ਬਿਲਕੁਲ ਔਰ ਸਤਿਗੁਰੂ ਦੀ ਰਹਿਮਤ ਦੇ ਨਾਲ ਬਹੁਤ ਸਾਰੀਆਂ ਡਿਫਿਕਲਟੀਜ਼ ਦੇ ਬਾਵਜੂਦ, ਖਾਸ ਤੌਰ ਤੇ ਮਾਇਕ ਔਕੜਾਂ ਔਰ ਜਿਸ ਕਿਸਮ ਦਾ ਸੋਸ਼ਲ ਮੀਡੀਆ ਜਾਂ ਡਿਜੀਟਲ ਮੀਡੀਆ ਤੇ ਬਲੌਕਿੰਗ ਲਾਈਨ ਹੈ, ਉਹ ਸਭ ਨੂੰ ਵੀ ਓਵਰਕਮ ਕਰਦੇ ਆ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਵਿਊਅਰਸ ਅੱਜ ਮਿਲੀਅਨਸ ਦੇ ਵਿੱਚ ਹੁੰਦੇ, ਸਬਸਕ੍ਰਾਈਬਰਸ ਵੀ ਔਰ ਦੂਸਰੇ ਵੀ, ਜੀ ਪਰ ਸਾਨੂੰ ਹਰ ਪਾਸਿਓਂ ਰਿਸਟ੍ਰਿਕਟ ਕੀਤਾ ਗਿਆ। ਇਹਦੇ ਬਾਵਜੂਦ ਜੇ 1,21,000 ਇਨਸਾਨ ਬਾਂਹ ਖੜੀ ਕਰਕੇ ਸਬਸਕ੍ਰਾਈਬ ਕਰਕੇ TV 84 ਨੂੰ YouTube ਤੇ ਕਹਿੰਦੇ ਨੇ ਕਿ ਅਸੀਂ ਜਿਹੜਾ ਇਸ ਨੂੰ ਦੇਖਦੇ ਆ, ਦੇਖਣਾ ਚਾਹੁੰਦੇ ਆ, ਔਰ ਇਸ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ IP ਬਾਕਸ ਰਾਹੀਂ ਔਰ ਦੂਸਰੇ ਰਾਹੀਂ ਜੁੜਦੇ ਨੇ। ਬਿਲਕੁਲ ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ। ਹਾਲ ਇਹ ਹੈ ਕਿ ਜਦੋਂ ਇਹ ਲਾਈਵ ਸਾਡਾ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ, ਬਾਈ ਦਾ ਟਾਈਮ ਇਹ ਐਂਡ ਹੁੰਦਾ ਹੈ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ 1200 ਤੋਂ 2000 ਤੱਕ ਬੰਦਾ ਹੁੰਦਾ ਹੈ, ਪਰ ਜਿਉਂ ਹੀ ਪ੍ਰੋਗਰਾਮ ਮੁੱਕਦਾ ਹੈ ਤੇ ਉੱਥੇ ਵਿਊਅਰਸ ਦੀ ਗਿਣਤੀ ਜਿਹੜੀ ਹੈ ਉਹ 50-55 ਰਹਿ ਜਾਂਦੀ ਹੈ। ਲੇਕਿਨ ਇਹ ਸਾਨੂੰ ਪਤਾ ਹੈ ਕਿ ਭਾਈ ਦੁਸ਼ਮਣ ਨੂੰ ਜਿਹੜੀ ਗੱਲ ਤਕਲੀਫ ਦੇ ਤੇ ਦੁਸ਼ਮਣ ਸਭ ਕੁਝ ਉਹ ਕਰੇਗਾ ਜਿਸ ਰਾਹੀਂ ਉਹ ਜਿਹੜਾ ਸਾਡੀ ਗੱਲਬਾਤ ਨੂੰ ਜਾਂ ਸਾਡੇ ਵਿਊ ਪੁਆਇੰਟ ਨੂੰ ਚੈੱਕ ਕਰ ਸਕਣ। ਔਰ ਦੂਸਰੇ ਵੀ ਪੰਥਕ ਅਦਾਰੇ ਜਾਂ ਜਿਹੜੀਆਂ ਪੰਥਕ ਵਾਇਸਿਸ ਨੇ ਉਹਨਾਂ ਦੇ ਉੱਤੇ ਵੀ ਇਹ ਪਾਬੰਦੀਆਂ ਦਾ ਦੌਰ ਹੈ। ਪਰ ਇਹ ਸਾਡਾ ਇਕਰਾਰਨਾਮਾ ਹੈ, ਗੁਰੂ ਦੇ ਅਦਬ ਨੂੰ ਅਸੀਂ ਮਨ 'ਚ ਰੱਖਦੇ ਹਾਂ ਆਪਣੇ ਵਿਊਅਰਸ ਨਾਲ, ਸਿੱਖ ਸੰਗਤਾਂ ਨਾਲ, ਕਿ ਜਦੋਂ ਤੱਕ ਵੀ ਤੁਹਾਡਾ ਸਹਿਯੋਗ ਰਹੇਗਾ, ਤੁਹਾਡੀ ਮਦਦ ਰਹੇਗੀ, ਅਸੀਂ ਇਸ ਪਰਚਮ ਨੂੰ, ਇਸ ਝੰਡੇ ਨੂੰ ਬੁਲੰਦ ਰੱਖਾਂਗੇ। ਔਰ ਕੌਮੀ ਕਰ ਖਾਲਿਸਤਾਨ ਦੇ ਨੁਕਤੇ ਤੇ ਕਦੇ ਕੋਈ ਸਮਝੌਤਾ ਲਾਈਨ ਤਾਂ ਦੂਰ ਦੀ ਗੱਲ, ਕੋਈ ਵੀ ਇੰਟਰਪ੍ਰੀਟੇਸ਼ਨ ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ। ਇਸ ਕਿਸਮ ਦੇ ਵੀ ਸਾਡੇ ਵੀਰ ਜਾਂ ਭੈਣਾਂ ਨੇ ਜਿਹੜੇ ਕਹਿਣਗੇ ਕਿ ਜੀ ਇੰਨੇ ਧਨਾੜ ਸਿੱਖ ਨੇ, ਉਹ ਤਾਂ ਇਕੱਲਾ ਬੰਦਾ, ਜੇ ਤੁਹਾਡਾ $30,000 ਮਹੀਨੇ ਦਾ ਬਜਟ ਹੈ ਤੇ ਇਕੱਲਾ ਬੰਦਾ ਚਲਾ ਸਕਦਾ। ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਨਹੀਂ, ਇਹ ਉਹਨਾਂ ਦੇ ਲਈ ਨਹੀਂ ਹੈ ਜਿਹਨਾਂ ਦੀ ਪ੍ਰੀਤ ਧਨ ਨਾਲ ਹੈ ਔਰ ਜਿਹੜੇ ਸਿਰਫ ਇਸ ਦੇ ਲਈ ਜਿਨ੍ਹਾਂ ਦੀ ਇਨਵੈਸਟਮੈਂਟ ਹੁੰਦੀ ਹੈ ਕਿ ਵੀ ਉਸ 'ਚ ਉਹਨਾਂ ਨੇ ਕੱਢਣਾ ਕੀ ਹੈ। ਕਿਉਂਕਿ ਅਮੀਰ ਬਣਨ ਦਾ ਇੱਕ ਫਾਰਮੂਲਾ ਤਾਂ ਸਿੰਪਲ ਹੁੰਦਾ ਹੈ ਕਿ ਵੀ ਤੁਸੀਂ ਦੇਖਦੇ ਹੋ ਕਿ ਕਿੱਥੇ ਤੁਸੀਂ ਇਨਵੈਸਟ ਕਰੋ ਤੇ ਉਹਦੇ 'ਚੋਂ ਤੁਹਾਨੂੰ ਕਿੰਨੇ ਗੁਣਾ ਪ੍ਰੋਫਿਟ ਆਏ। ਤੇ ਬਹੁਤਿਆਂ ਦੇ ਲਈ ਇਹ ਲੂਜ਼ਿੰਗ ਇਨਵੈਸਟਮੈਂਟ ਵੀ ਹੈ। ਰਾਦਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਸਰਕਾਰਾਂ ਨਾਲ ਮੱਥਾ ਨਹੀਂ ਅਸੀਂ ਲਾਣਾ ਹੈ, ਮੱਥਾ ਨਾ ਵੀ ਲਾਉਣ, ਪਰ ਇਹਦੇ ਬਾਵਜੂਦ ਜਿਹੜਾ ਇੱਕ ਵਰਤਾਰਾ, ਔਰ ਅਕਸਰ ਜਦੋਂ ਮੈਂ ਇਹ ਕਹਿੰਦਾ ਹੈ ਕਿ ਭਾਈ ਇਹ ਕਿਰਤ ਕਰਨ ਵਾਲੇ ਗੁਰਸਿੱਖ ਵੀਰ ਭੈਣਾਂ ਜਿਹੜੇ ਭਾਵੇਂ ਆਮ ਔਡ ਜੌਬਸ ਕਰਦੇ ਨੇ, ਉਹਨਾਂ ਦੇ ਅੰਦਰ ਪੰਥ ਦੀ ਮੁਹੱਬਤ ਹੈ। ਦੂਸਰਿਆਂ 'ਚ ਇੱਕ ਹਿੱਸਾ ਜ਼ਰੂਰ ਹੈ, ਐਕਸੈਪਸ਼ਨਸ ਨੇ, ਲੇਕਿਨ ਬਾਈ ਐਂਡ ਲਾਰਜ ਜੇ ਦੇਖਣਾ ਹੋਏ ਤਾਂ ਇਕੱਲਾ ਇਹੀ ਨਹੀਂ ਕਿ ਕੋਈ ਧਨਾੜ ਵਰਸਸ ਗਰੀਬ ਅਸੀਂ ਕੋਈ ਲੀਕ ਖਿੱਚੀ ਹੋਈ ਹੈ। ਤੁਸੀਂ ਦੇਖੋਗੇ 300 ਤੋਂ ਜ਼ਿਆਦਾ ਹੋਰ ਵੀ ਪੰਜਾਬੀ ਚੈਨਲ ਨੇ, ਉਹਨਾਂ 'ਚ ਤੁਸੀਂ ਕਵਰੇਜ ਇਹ ਤਾਂ ਛੱਡੋ, ਜਿਹਨਾਂ ਗੁਰਦੁਆਰਿਆਂ ਤੋਂ ਪੈਸੇ ਲੈ ਕੇ ਜਾਂਦੇ ਨੇ, ਉੱਥੋਂ ਪ੍ਰੋਗਰਾਮ ਰਿਲੇ ਕਰਦੇ ਨੇ, ਤੁਹਾਨੂੰ ਕੋਈ ਨਜ਼ਰ ਨਹੀਂ ਆਏਗਾ ਕਿ ਜਿੱਥੇ ਤੁਹਾਡੀਆਂ ਪੈਰੇਡਸ ਐਂਡ ਹੁੰਦੀਆਂ ਨੇ ਉਸ ਸਟੇਜ ਦੀ ਕਵਰੇਜ ਕੋਈ ਕਰ ਰਿਹਾ ਹੋਏ। ਰਾਜ ਵੀ ਉਹਨਾਂ ਦੀ ਹੁਣ ਤਾਂ ਚਲੋ ਖਾਲਿਸਤਾਨ ਦੇ ਝੰਡੇ ਹੀ ਇੰਨੇ ਹੋ ਗਏ ਨੇ ਕਿ ਵੀ ਉਹ ਲੁਕਾਉਣਾ ਵੀ ਚਾਹੁਣ ਤਾਂ ਝੰਡੇ ਨਜ਼ਰ ਆ ਜਾਂਦੇ ਨੇ, ਲੇਕਿਨ ਉਹਨਾਂ ਦਾ ਇਹ ਪਾਰਟ ਹੁੰਦਾ ਸੀ ਵੀ ਉਹਨਾਂ ਨੇ ਮਿਸ ਕਰਨਾ। ਇਹਦੇ ਬਾਵਜੂਦ ਸਾਡੀਆਂ ਬਹੁਤ ਸਾਰੀਆਂ ਮੈਨੇਜਮੈਂਟਸ ਵੀ ਉਹਨਾਂ 'ਤੇ ਹੀ ਮਿਹਰਬਾਨ ਹੁੰਦੀਆਂ ਨੇ, ਉਹਨਾਂ ਨੇ ਵੀ ਭਾਰਤ ਦੇ ਚੱਕਰ ਲਾਉਣੇ ਹੁੰਦੇ ਨੇ ਔਰ ਇਸ ਕਿਸਮ ਦਾ। ਪਰ ਕੋਈ ਨਹੀਂ, ਅਸੀਂ ਇਹ ਮੰਨ ਕੇ ਤੁਰੇ ਹਾਂ ਕਿ ਭਾਈ ਇਹ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਇਹ ਸਿੱਖੀ ਖੰਨਿਓ ਤਿੱਖੀ ਕਹਿੰਦੇ ਸੀ ਕਿ ਇਹ ਜਿਹਨੂੰ ਅਸੀਂ ਖੰਡਾ ਕਹਿੰਦੇ ਹਾਂ, ਖੰਨਾ ਪੁਰਾਤਨ ਪੰਜਾਬੀ ਦਾ ਲਫ਼ਜ਼ ਹੈ ਖੰਡੇ ਲਈ, ਕਿ ਵੀ ਖੰਨਿਓ ਤਿੱਖੀ ਤਾਂ ਫਿਰ ਇਹ ਹੈ ਵੀ ਵਾਲੋਂ ਨਿੱਕੀ, ਬਰੀਕ ਹੈ। ਔਰ ਇਹੀ ਟੈਸਟ ਹੈ, ਹੋਰ ਕੋਈ ਇਹ ਨਹੀਂ ਹੈ ਕਿ ਵੀ ਤੁਹਾਨੂੰ ਕਿਸੇ ਨੇ ਵਾਲ ਦੀ ਬਰੀਕੀ ਦੇ ਨਾਲ ਮਿਲਣਾ ਜਾਂ
ਕਿਸੇ ਧਾਰ ਦੇ ਉੱਤੇ ਤੁਰਨ ਲਈ ਕਹਿਣਾ ਹੈ, ਇਹੀ ਹੈ ਕਿ ਤੁਹਾਡੇ ਸਾਹਮਣੇ ਡਿਫਿਕਲਟੀਜ਼, ਚੈਲੰਜਸ ਔਰ ਈਵਨ ਤੁਹਾਡੇ ਆਪਣੇ ਘਰਾਂ 'ਚੋਂ ਹੀ ਵਿਰੋਧਤਾ ਸ਼ੁਰੂ ਹੁੰਦੀ ਹੈ। ਔਰ ਇਹੀ ਰੀਜ਼ਨ ਹੈ ਕਿ ਵੀ ਜਿਨ੍ਹਾਂ ਦੇ ਜਿਹੜੇ ਇਸ ਸਟਰਗਲ ਦੇ ਵਿੱਚ ਸ਼ਹੀਦ ਹੋਏ, ਤੁਸੀਂ ਕਈ ਵਾਰ ਉਹਨਾਂ ਦੇ ਪਰਿਵਾਰਾਂ ਦਾ ਜਾਂ ਇਮੀਡੀਏਟ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਵੀ ਕਿਵੇਂ ਕਿਨਾਰਾ ਕੀਤਾ। ਹਾਂ, ਜੇ ਕੋਈ ਉਹਦੇ 'ਚੋਂ ਗਲੋਰੀਫਿਕੇਸ਼ਨ ਨਿਕਲੇ ਜਾਂ ਕੱਲ੍ਹ ਨੂੰ ਉਸ 'ਚੋਂ ਕੋਈ ਸਕੀਮਾਂ ਨੇ, ਜਿਵੇਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਜਾਂ ਉਹਨਾਂ ਨੂੰ ਜਦੋਂ ਪੰਜਾਬ ਸਰਕਾਰ ਨੇ ਗਿਆਨੀ ਜ਼ੈਲ ਸਿੰਘ ਦੇ ਵੇੜੇ ਤਾਮਰ ਪੱਤਰ ਤੇ ਪੈਨਸ਼ਨ ਦੇਣੀ ਸ਼ੁਰੂ ਕੀਤੀ, ਫਿਰ ਬੜੇ ਨਿਕਲ ਆਏ ਕਿ ਜੀ ਫਲਾਣਾ ਵੀ ਸਾਡਾ ਨਾਨਾ ਵੀ, ਉਹਨੇ ਵੀ 2 ਦਿਨ ਕੈਦ ਕੱਟੀ ਸੀ ਜੈਤੋ 'ਚ, ਤੇ ਉਹਨੇ 4 ਦਿਨ ਜਿਹੜੀ ਆ ਉਹ ਗੁਰੂ ਕੇ ਬਾਗ 'ਚ ਗਿਆ ਸੀ ਪੈਨਸ਼ਨ ਲੈਣ ਦੇ ਮਾਰੇ, ਉਹਨਾਂ ਦੇ ਵੀ ਅੱਗੋਂ ਨਿਕਲ ਆਉਂਦੇ ਨੇ। ਸੋ ਇਹ ਹਮੇਸ਼ਾ ਵਰਤਾਰਾ ਹੁੰਦਾ। ਸੋ ਸਾਨੂੰ ਕੋਈ ਇਸ ਗੱਲ ਦਾ ਗਿਲਾ ਵੀ ਨਹੀਂ ਹੈ, ਪਰ ਅਸੀਂ ਵੀਰ ਪਰਮਦੀਪ ਸਿੰਘ ਵਰਗੇ ਵੀਰਾਂ ਦੇ ਉੱਤੇ ਹੀ ਕਾਊਂਟ ਕਰਦੇ ਹਾਂ ਜਿਹੜੇ ਪੰਥ ਨੂੰ ਸਮਰਪਿਤ ਨੇ ਔਰ ਪੰਥ ਦੀ ਚੜ੍ਹਦੀ ਕਲਾ ਜਿਹੜੀ ਹੈ ਉਹ ਲੋਚਦੇ ਨੇ। ਅੱਜ ਦੀਆਂ ਖਬਰਾਂ ਦੇ ਵਿੱਚ ਜਿਹੜੀ ਸਾਡਾ ਓਪਨਿੰਗ ਪਾਰਟ ਹੈ ਉਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ ਕਿ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੀ ਲਾਈਨ ਬਹੁਤ ਪਹਿਲਾਂ ਸ਼ੁਰੂ ਤੋਂ ਓਨਟਾਰੀਓ ਗੁਰਦੁਆਰਾ ਕਮੇਟੀ ਤੋਂ ਹੋਈ, ਫਿਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਇਸ ਦੇ ਉੱਤੇ ਫਰਮ ਲਾਈਨ ਲਈ ਸੀ ਕਿ ਕਿਤੇ ਵੀ ਸਿੱਖ ਸੰਸਥਾ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਭਾਰਤੀ ਡਿਪਲੋਮੈਟ, ਉਹਨਾਂ ਦੇ ਐਂਬੈਸਡਰ, ਉਹਨਾਂ ਦੇ ਕੌਂਸਲੇਟ, ਉਹਨਾਂ ਨੂੰ ਜਿਹੜਾ ਉਹ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਏਗਾ। ਐਜ਼ ਏ ਸ਼ਰਧਾਲੂ ਉਹ ਆ ਜਾ ਸਕਦੇ ਨੇ। ਫਿਰ ਹੌਲੀ ਹੌਲੀ, ਔਰ ਇਹ ਉਸ ਤੋਂ ਪਹਿਲਾਂ ਜਦੋਂ ਕਿ ਅਜੇ ਸਾਹਮਣੇ ਨਹੀਂ ਸੀ ਆਇਆ ਕਿ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਸ਼ੁਰੂ ਕੀਤਾ ਹੋਇਆ, ਹੁਣ ਜਦੋਂ ਦਾ ਇਹ ਸਾਹਮਣੇ ਆਇਆ ਕਿ ਕਿਵੇਂ ਮਈ ਦੇ ਮਹੀਨੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ UK ਦੇ ਵਿੱਚ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ, ਔਰ ਫਿਰ ਜੂਨ ਮਹੀਨੇ 'ਚ ਜਿਹੜਾ ਗੁਰਪਤਵੰਤ ਸਿੰਘ ਮਰਡਰ ਪਲਾਟ ਜਿਹੜਾ ਅਮਰੀਕਨ ਖੁਫੀਆ ਏਜੰਸੀਆਂ ਦੀ ਮੁਸਤੈਦੀ ਨੇ ਜਿਸ ਨੂੰ ਨਾਕਾਮ ਕੀਤਾ, ਉਸ ਤੋਂ ਬਾਅਦ ਇੱਕ ਪਾਰਟ ਹੈ ਕਿ ਵੀ ਗੁਰਦੁਆਰੇ ਤਾਂ ਉਹਨਾਂ ਲਈ ਵੈਲਕਮ ਨਹੀਂ ਨੇ, ਲੇਕਿਨ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿਤੇ ਨਾ ਕਿਤੇ ਕਿ ਜੀ ਕਮਿਊਨਿਟੀ ਸੈਂਟਰਸ ਦੇ ਵਿੱਚ ਉਹਨਾਂ ਨੇ ਜਿੱਥੇ ਤਾਂ ਗੁਰਦੁਆਰਿਆਂ ਦੇ ਨਾਲ ਕੋਈ ਸੀ ਉੱਥੇ ਪਹਿਲਾਂ ਤਾਂ ਉਹਨਾਂ ਨੇ ਗੁਰਦੁਆਰਿਆਂ 'ਚ ਰੱਖਣ ਦੀ ਕੋਸ਼ਿਸ਼ ਕੀਤੀ ਜੀ ਕਿ ਜੀ ਅਸੀਂ ਸਾਡੇ ਕੌਂਸਲੇਟ ਦੇ ਬੰਦੇ ਆਉਣਗੇ, ਉਹ ਆ ਕੇ ਉੱਥੇ ਵੀਜ਼ੇ ਦੇਣਗੇ ਔਰ ਦੂਜਾ ਕਰਨਗੇ, ਜਾਂ ਜਿਹੜੇ ਪੈਨਸ਼ਨ ਸਕੀਮ ਦੇ ਥੱਲੇ ਓਲਡ ਪੀਪਲ ਨੇ ਉਹਨਾਂ ਨੂੰ ਪਤਾ ਨਹੀਂ ਹਰ ਸਾਲ ਕੋਈ ਨਾ ਕੋਈ ਕਲੀਅਰੈਂਸ ਦੇਣੀ ਪੈਂਦੀ ਹੈ ਜਾਂ ਲੈਣੀ ਪੈਂਦੀ ਹੈ, ਕੁਛ ਇਸ ਕਿਸਮ ਦਾ। ਸੋ ਉਹ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਸ ਨੂੰ ਨਾਕਾਮ ਕੀਤਾ ਗਿਆ। ਪਰ ਅਜੇ ਵੀ ਕਿਤੇ ਨਾ ਕਿਤੇ, ਜਿਵੇਂ ਜਦੋਂ ਮੈਂ ਸਟੂਡੀਓਜ਼ ਵੱਲ ਆ ਰਿਹਾ ਸੀ ਤੇ ਮੈਂ ਲੇਟੈਸਟ ਦੇਖਿਆ, ਸਾਨੂੰ ਇਹ ਰਿਪੋਰਟਿੰਗ ਆਈ ਹੈ ਕਿ ਵੀ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸੈਲਮਾ ਕੈਲੀਫੋਰਨੀਆ ਦੇ ਵਿੱਚ, ਉੱਥੇ ਆਉਂਦੇ ਦਿਨਾਂ ਦੇ ਵਿੱਚ ਆਉਣ ਵਾਲੇ ਇੰਡੀਅਨ ਕੌਂਸਲੇਟ ਆ ਰਿਹਾ। ਬਹਾਨਾ ਤਾਂ ਉਹੀ ਹੁੰਦਾ ਕਿ ਜੀ ਅਸੀਂ ਕੌਂਸਲਰ ਵਰਕ ਔਰ ਦੂਸਰਾ ਕਰਨਾ। ਸਿੱਖ ਜਥੇਬੰਦੀਆਂ ਨੇ ਇਸ ਦੇ ਉੱਤੇ ਕਾਫੀ ਮਜ਼ਬੂਤ ਸਟੈਂਡ ਲਿਆ ਹੋਇਆ। ਅਸੀਂ ਵੀ ਅਪੀਲ ਕਰਾਂਗੇ ਕਿ ਅਸੀਂ ਨਹੀਂ ਚਾਹੁੰਦੇ ਕਿ ਗੁਰਦੁਆਰਿਆਂ ਦੇ ਬਾਹਰ ਜਾਂ ਗੁਰਦੁਆਰਿਆਂ ਦੇ ਵਿੱਚ ਆਪਸ ਦੇ ਵਿੱਚ ਅਸੀਂ ਉਲਝ ਰਹੇ ਹੋਈਏ, ਔਰ ਇਸ ਲਈ ਇਹ ਜ਼ਰੂਰੀ ਹੈ ਕਿ ਭਾਈ ਇਸ ਕਿਸਮ ਦੇ ਕਿਸੇ ਵੀ ਜਿਹੜਾ ਹਿੱਸਾ ਨਾ ਬਣੋ ਜਿੱਥੇ ਕਿ ਇੱਕ ਪਾਸੇ ਇੰਡੀਅਨ ਸਟੇਟ ਜਿਹੜੀ ਖੁੱਲ੍ਹ ਕੇ ਬਾਹਰਲਾ ਸਿੱਖ ਜਿਹੜਾ ਜਿੱਥੇ ਵੀ ਹੈ ਉਸ ਨੂੰ ਉਹਨੇ ਨਿਸ਼ਾਨੇ ਤੇ ਲਿਆ ਹੋਇਆ, ਤੇ ਤੁਸੀਂ ਗੁਰਦੁਆਰੇ ਇਹ ਜਿਹੜਾ ਸਿੱਖ ਕੌਮ ਦੇ ਦਮੜੇ ਦੇ ਨਾਲ, ਕਿਰਤ ਕਮਾਈ ਨਾਲ, ਦਸਵੰਧ ਦੇ ਨਾਲ ਬਣੇ ਹੋਏ ਨੇ। ਇਹ ਗੁਰੂ ਗ੍ਰੰਥ ਔਰ ਗੁਰੂ ਪੰਥ ਇਸ ਦੇ ਜਾਮਨ ਨੇ। ਔਰ ਮੈਂ ਕੁਦਰਤੀ, ਕਿਉਂਕਿ ਪਿਛਲੇ ਐਤਵਾਰ ਗੁਰਦੁਆਰਾ ਸਾਹਿਬ ਇੱਥੇ ਨਿਊਯਾਰਕ ਆਨੰਦ ਕਾਰਜ ਸਾਡੇ ਵੀਰ ਭਾਈ ਭੋਲਾ ਸਿੰਘ ਜਿਹੜੇ ਅੱਜ ਪਰਿਵਾਰ ਸਮੇਤ ਇੱਥੇ ਸਾਡੇ ਸਟੂਡੀਓ ਵੀ ਆ ਰਹੇ ਨੇ, ਉਹਨਾਂ ਦੇ ਭਣੇਵੇਂ ਦਾ ਅਮਨਦੀਪ ਸਿੰਘ ਔਰ ਬੀਬੀ ਦਲਜੀਤ ਕੌਰ, ਉਹਨਾਂ ਦਾ ਆਨੰਦ ਕਾਰਜ ਸੀ। ਤੇ ਮੇਰੇ ਮਨ 'ਚ ਵੀ ਸੀ ਕਿ ਭਗਤੀ ਮਾਰਗ ਨਾਂ ਦਾ ਗੁਰਦੁਆਰਾ ਸਾਹਿਬ ਦਾ ਨਾਂ ਹੈ। ਮੈਂ ਕਿਹਾ ਵੀ ਪਤਾ ਨਹੀਂ ਇਹ ਵੀ ਸੀ ਜੀ ਉੱਥੇ ਕੋਈ ਬਹੁਤੇ ਦੀਵਾਨ ਨਹੀਂ ਹੁੰਦੇ, ਸਿਮਰਨ ਹੀ ਕਰਵਾਉਂਦੇ ਨੇ। ਪਰ ਮੈਂ ਜਦੋਂ ਗੁਰਦੁਆਰਾ ਸਾਹਿਬ ਦਾ ਉਹਨਾਂ ਦਾ ਪੂਰਾ ਨਾਂ ਦੇਖਿਆ ਕਿ ਗੁਰਦੁਆਰਾ ਪਤਾ ਨਹੀਂ ਭਗਤੀ ਘਰ ਪਾਤਸ਼ਾਹੀ 6ਵੀਂ, ਤੇ ਮੈਨੂੰ ਕਹਿਣ ਦਾ ਮੌਕਾ ਬਣਿਆ ਔਰ ਮੈਂ ਇਹ ਕਿਹਾ ਕਿ ਭਾਈ ਇਹ ਪਾਤਸ਼ਾਹੀ 6ਵੀਂ ਤਾਂ ਮੀਰੀ ਪੀਰੀ ਦੇ ਨਾਲ ਜੁੜਿਆ ਹੋਇਆ ਪਾਰਟ ਹੈ। ਤੁਸੀਂ ਇਹ ਗੱਲ, ਔਰ ਜਿਸ ਮੀਰੀ ਪੀਰੀ ਦੇ ਪਾਤਸ਼ਾਹ 6ਵੇਂ ਪਾਤਸ਼ਾਹ ਦੇ ਨਾਂ ਦੇ ਨਾਲ ਇਹ ਗੁਰਦੁਆਰਾ ਸਾਹਿਬ ਨੂੰ ਭਗਤੀ ਘਰ ਕਹਿ ਕੇ ਜੋੜਿਆ ਹੋਇਆ, ਉੱਥੇ ਜਿਹੜੀ ਜਦੋਂ ਗੁਰੂ ਸਾਹਿਬ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ, ਬਿਲਕੁਲ, ਔਰ ਦਿੱਲੀ ਫੁੱਟ ਤੋਂ 2 ਫੁੱਟ ਉੱਚਾ ਤਖਤ ਅਕਾਲ ਸਥਾਪਿਤ ਹੁੰਦਾ ਹੈ,
ਔਰ ਜਿਹੜੀ ਭਾਈ ਨੱਥਾ ਤੇ ਭਾਈ ਅਬਦੁੱਲਾ ਜਿਹੜੇ ਸਾਡੇ ਪਹਿਲੇ ਢਾਡੀ ਨੇ, ਉਹਨਾਂ ਨੇ ਜਿਹੜੀ ਵਾਰ ਗਾਵੀ ਉਹ ਇਹ ਸੀ ਕਿ ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਿ ਇਹ ਪੀਰੀ ਦੇ ਨਾਲ ਮੀਰੀ, ਔਰ ਇਹ ਤਾਂ ਗੁਰੂ ਨਾਨਕ ਸਾਹਿਬ ਦਾ ਹੀ ਫਲਸਫਾ ਸੀ, ਰਾਜ ਜੋਗ ਭਗਤੀ ਸ਼ਕਤੀ ਮੀਰੀ ਪੀਰੀ ਸੰਤ ਸਿਪਾਹੀ। ਔਰ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਪੰਥ ਅੰਡਰ ਅਟੈਕ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਕਿੰਨੀਆਂ ਘਟਨਾਵਾਂ ਹੁਣ ਵੀ ਕੋਟਕਪੂਰੇ ਦੇ ਨੇੜੇ, ਹਾਲਾਂ ਹੁਣ ਜਦੋਂ ਮੌਕੇ ਦੇ ਉੱਤੇ ਸੰਗਤ ਪਹੁੰਚ ਕੇ ਫਿਰ ਕਾਨੂੰਨੀ ਕਾਰਵਾਈ ਖਾਲਸਾਈ ਰਵਾਇਤਾਂ ਅਨੁਸਾਰ ਕਰਦੀ ਹੈ ਤਾਂ ਫਿਰ ਜਿਹੜੇ ਸੋ ਕਾਲਡ ਲਿਬਰਲ ਨੇ ਉਹ ਰੌਲਾ ਪਾ ਦਿੰਦੇ ਨੇ ਕਿ ਜੀ ਕੀ ਹੈ। ਔਰ ਕਿਸੇ ਨੇ ਅੱਜ ਪੁੱਛਿਆ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਵੀ ਇਸ ਕਿਸਮ ਦੀਆਂ ਕਰਤੂਤਾਂ ਕਰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਜੀ ਇਹ ਮਾਨਸਿਕ ਤੌਰ ਤੇ ਜਿਹੜੇ ਨੇ ਉਹ ਬਿਮਾਰ ਸੀ, ਦਿਮਾਗੀ ਤੌਰ ਤੇ ਠੀਕ ਨਹੀਂ ਸੀ। ਕਹਿੰਦੇ ਵੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਹੀ ਪਾੜਨੇ ਆਉਂਦੇ ਨੇ, ਉਹ ਆਪਣੇ ਮਾਵਾਂ ਭੈਣਾਂ ਦੇ ਕੱਪੜੇ ਨਹੀਂ ਪਾੜਦੇ, ਕੋਈ ਹੋਰ ਨਹੀਂ ਕਰਦੇ, ਉਹ ਆਪਣੇ ਕੱਪੜੇ ਨਹੀਂ ਪਾੜਦੇ, ਚੰਗੇ ਭਲੇ ਆ ਕੇ ਕਰਕੇ ਫੇਰ ਹੀ ਉਹ ਕਰਦੇ ਨੇ। ਸੋ ਅਸੀਂ ਜਿਹੜੀਆਂ ਇੱਥੇ ਗੁਰਦੁਆਰਾ ਕਮੇਟੀਆਂ ਜਾਂ ਉਹਨਾਂ ਵਿਚਲੇ ਤੱਤ ਜਿਹੜੇ ਨੇ ਸਰਕਾਰ ਦੇ ਦਰਬਾਰੇ ਜਿਹੜਾ ਹਾਜ਼ਰੀ ਵੀ ਲਵਾਉਂਦੇ ਨੇ ਔਰ ਗੁਰਦੁਆਰਿਆਂ ਨੂੰ ਇਹਨਾਂ ਨੂੰ ਓਪਨ ਕਰਨਾ ਚਾਹੁੰਦੇ ਨੇ ਇਸ ਕਿਸਮ ਦੇ ਲੋਕਾਂ ਦੇ ਲਈ, ਉਹਨਾਂ ਦੇ ਲਈ ਇਹ ਖਬਰਦਾਰੀ ਦੀ ਗੱਲ ਹੈ ਕਿ ਭਾਈ ਇਹ ਇਸ ਵੇਲੇ ਇਕੱਲਾ ਇਹੀ ਨਹੀਂ ਕਿ ਗੁਰੂ ਪੰਥ, ਗੁਰੂ ਗ੍ਰੰਥ ਸਾਹਿਬ ਜਿੱਥੇ ਅਸੀਂ ਆਪਣੀ ਧਰਤੀ ਦੇ ਉੱਤੇ ਪੰਜਾਬ ਦੀ, ਔਰ ਉਹ ਗੁਰੂ ਗ੍ਰੰਥ ਸਾਹਿਬ ਜਿਹੜਾ ਸਰਬੱਤ ਦੇ ਭਲੇ ਦਾ ਸੁਨੇਹਾ ਦਿੰਦਾ। ਸੋ ਇਹ ਅਸੀਂ ਵੀ ਇਹ ਜਿਹੜੀ ਵੀ ਉੱਥੇ ਮੈਨੇਜਮੈਂਟ ਕਮੇਟੀ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸੈਲਮਾ 'ਚ ਹੈ, ਉਹਨਾਂ ਨੂੰ ਇਹ ਜ਼ਰੂਰ ਇਹ ਬੇਨਤੀ ਕਰਦੇ ਹਾਂ ਕਿ ਇਸ ਦੇ ਉੱਤੇ ਨਜ਼ਰਸਾਨੀ ਕਰਨ। ਦੂਸਰਾ ਪਾਰਟ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੀ ਜਿਹੜੀ ਇੱਕ ਅਵੇਅਰਨੈਸ ਦਾ ਲੈਵਲ ਇਹ ਸਾਰੇ ਪੀਰੀਅਡ 'ਚ ਸਾਹਮਣੇ ਆਇਆ ਹੈ ਔਰ ਬਾਹਰ ਸ਼ਹਾਦਤਾਂ ਖਾਲਿਸਤਾਨ ਰੈਫਰੈਂਡਮ ਦੀ ਇੱਕ ਆਪਣੀ ਜਿਹੜੀ ਹੈ ਮੋਮੈਂਟਮ, ਉਸ ਨੇ ਇਹ ਵੀ ਪਾਰਟ, ਕਿਉਂਕਿ ਇਹ ਹੁਣ ਇੱਥੋਂ ਤਰਨਜੀਤ ਸਿੰਘ ਸੰਧੂ ਜਿਹੜਾ ਇੱਥੇ ਬੈਠਾ ਸੀ ਜਦੋਂ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਔਰ ਕਿਲਿੰਗ ਸਾਰੀਆਂ ਜੂਨ ਦੇ ਮਹੀਨੇ 'ਚ ਇੱਥੇ ਕਰਨ ਦੀ ਲਾਈਨ ਸੀ, ਹੁਣ ਉਹ ਰਿਟਾਇਰਮੈਂਟ ਦੇ 1 ਮਹੀਨਾ ਨਹੀਂ ਬੀਤਿਆ ਤੇ ਉਹਨੇ ਬੀਜੇਪੀ ਜੁਆਇਨ ਕੀਤੀ ਤੇ ਅੰਮ੍ਰਿਤਸਰ ਤੋਂ ਚੋਣ ਲੜ ਰਿਹਾ ਪਾਰਲੀਮੈਂਟ ਦੀ ਜੀ। ਔਰ ਉਸ ਦਾ ਇਕਰਾਰ ਹੈ ਉਹਦੇ ਨਾਲ ਕਿ ਵੀ ਜੇ ਤੂੰ ਜਿਹੜਾ ਉਹ ਹਾਰ ਵੀ ਜਾਂਦਾ ਹੈ ਤੇ ਤੈਨੂੰ ਰਾਜ ਸਭਾ 'ਚ ਲੈ ਆਵਾਂਗੇ ਔਰ ਵਿਦੇਸ਼ ਮੰਤਰੀ ਬਣਾਉਣ ਦੀ ਲਾਈਨ ਹੋਏਗੀ, ਉਸ ਲਾਈਨ ਤੇ ਤੁਰਨ ਦੀ। ਸੋ ਇੱਕ ਪਾਸੇ ਤਾਂ ਇਹ ਵਰਤਾਰ ਹੈ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਨਾਂ ਦਾ ਅਮਰੀਕਾ ਵਿਚਲਾ ਐਂਬੈਸਡਰ ਹੋਏ ਜਾਂ ਕੈਨੇਡਾ ਵਿਚਲਾ ਹਾਈ ਕਮਿਸ਼ਨਰ ਹੋਏ ਜਿਹੜਾ ਅੱਜ ਕੱਲ੍ਹ ਸੰਜੇ ਕੁਮਾਰ ਵਰਮਾ ਹੈ, ਕਿਉਂਕਿ ਰਾਹ ਦੇ ਜਿੰਨੇ ਵੀ ਜਿਹੜੇ ਉਹਨਾਂ ਦੇ ਡੈਸਕ ਲੱਗੇ ਹੋਏ ਨੇ ਇਹਨਾਂ ਦੇ ਥੱਲੇ ਹੀ ਨੇ, ਮੇਨਲੀ ਇਹ ਜ਼ਿੰਮੇਵਾਰ ਨੇ। ਸੋ ਇਹਨਾਂ ਨੂੰ ਵੀ ਇਹ ਜਿੱਥੇ ਵੀ ਜਾਣ ਉੱਥੇ ਇਹਨਾਂ ਨੂੰ ਚੈਲੰਜ ਕੀਤਾ ਜਾਏ ਔਰ ਇਵੇਂ ਹੀ ਇਹਨੂੰ ਤਰਨਜੀਤ ਸਿੰਘ ਸੰਧੂ ਨੂੰ ਭਾਈ ਹਿੰਮਤ ਸਿੰਘ ਔਰ ਸਿੰਘਾਂ ਨੇ ਇੱਥੇ ਹਿਕਸਵੇਲ ਗੁਰਦੁਆਰਾ ਸਾਹਿਬ ਜਿੱਥੇ ਉਹ ਆਇਆ ਉੱਥੇ ਚੈਲੰਜ ਕੀਤਾ ਸੀ ਔਰ ਉਹ ਖਬਰ ਚਾਰ ਚੁਫੇਰੇ ਫੈਲੀ। ਔਰ ਅਸੀਂ ਸਮਝਦੇ ਹਾਂ ਵੀ ਜਿੱਥੇ ਜਿੱਥੇ ਵੀ ਸਿੰਘ ਸਿੰਘਣੀਆਂ ਇਸ ਕਿਸਮ ਦਾ ਫੌਰਨ, ਕਿਉਂਕਿ ਕਈ ਵਾਰ ਤਾਂ ਇਹ ਕੋਈ ਹੁਣ ਤਾਂ ਇਹ ਨਹੀਂ ਹੈ ਵੀ ਉਹ ਐਡਵਰਟਾਈਜ਼ ਕਰਕੇ ਆਉਂਦੇ ਨੇ, ਪਹਿਲਾਂ ਤਾਂ ਹੁੰਦਾ ਸੀ ਵੀ ਬੜਾ ਐਡਵਰਟਾਈਜ਼ ਕਰਨਾ ਹੁੰਦਾ, ਉਹਨਾਂ ਨੂੰ ਪਤਾ ਹੈ ਵੀ ਐਡਵਰਟਾਈਜ਼ ਕਰਕੇ ਗਏ ਤੇ ਉੱਥੇ ਜਿਹੜਾ ਉਹ ਚੈਲੰਜ ਹੋ ਜਾਣਾ। ਹੁਣ ਚੁੱਪ ਚੁਪੀਤੇ ਹੁੰਦਾ। ਔਰ ਸਾਡੇ ਬਿਊਰੋ ਚੀਫ ਕੈਨੇਡਾ ਦੇ ਮਨਵੀਰ ਸਿੰਘ ਉਹਨਾਂ ਨੇ ਸਾਨੂੰ ਇਹ ਖਬਰ ਵੀ ਭੇਜੀ ਹੈ ਕਿ ਭਾਰਤ ਦਾ ਹਾਈ ਕਮਿਸ਼ਨਰ ਕੈਨੇਡਾ ਦੇ ਵਿੱਚ ਸੰਜੇ ਕੁਮਾਰ ਵਰਮਾ ਜਿਹੜਾ ਜ਼ਿੰਮੇਵਾਰ ਹੈ ਹਰਦੀਪ ਸਿੰਘ ਨਿੱਜਰ ਔਰ ਜੋ ਪਲਾਟ ਇਹਨਾਂ ਨੇ ਉੱਥੇ ਘੜੇ ਔਰ ਜਿਸ ਕਿਸਮ ਦੀ ਉੱਥੇ ਇਹਨਾਂ ਦੀ ਇੰਟਰਫੀਅਰੈਂਸ ਹੈ, ਉਸ ਬਾਰੇ ਖਬਰ ਸੀ ਕਿ ਉਹ ਮੌਂਟਰੀਆਲ ਦੇ ਓਮਨੀ ਹੋਟਲ ਦੇ ਵਿੱਚ 10:30 ਵਜੇ ਕਿਸੇ ਭਾਵੇਂ ਉਹ ਪ੍ਰਾਈਵੇਟ ਸੀ ਜਾਂ ਕੋਈ ਹੋਰ ਗੁਪਤ ਮੀਟਿੰਗ ਜਾਂ ਕੋਈ ਹੋਰ ਉਹਦੇ ਸਿਲਸਿਲੇ 'ਚ ਆ ਰਿਹਾ, ਫੌਰਨ ਇਹ ਖਬਰ ਸਪਰੈਡ ਹੋਈ ਔਰ ਵੱਡੀ ਗਿਣਤੀ ਦੇ ਵਿੱਚ ਫੋਨਾਂ ਦੇ ਉੱਤੇ ਹੀ ਅੱਜ ਕੱਲ੍ਹ ਮੈਸੇਜ ਹੁੰਦਾ ਉੱਥੇ ਜਿਹੜੇ ਨੇ ਸਿੱਖ ਨੌਜਵਾਨ ਪਹੁੰਚੇ ਔਰ ਦਰਸ਼ਕ ਪਿਕਚਰਸ ਦੇਖ ਸਕਦੇ ਨੇ, ਜ਼ੋਰਦਾਰ ਪ੍ਰੋਟੈਸਟ ਹੋਇਆ ਔਰ ਇਸ ਦੇ ਵਿੱਚ ਖਾਸ ਤੌਰ ਤੇ ਸਰ ਚਰਨਜੀਤ ਸਿੰਘ ਸੁੱਜੋਂ, ਸਰ ਹਰਜੀਤ ਸਿੰਘ ਬਾਜਵਾ, ਸਰ ਸੰਤੋਖ ਸਿੰਘ ਖੇਲਾ, ਸਰਦਾਰ ਚਤਰ ਸਿੰਘ ਸੈਣੀ ਔਰ ਜ਼ਾਹਰ ਹੈ ਸਰ ਮਨਵੀਰ ਸਿੰਘ TV 84 ਜਿਹੜੇ ਉੱਥੇ ਮੌਜੂਦ ਵੀ ਸਨ ਔਰ ਉਹਨਾਂ ਨੇ ਇਹ ਪਿਕਚਰਸ ਵੀ ਲਈਆਂ ਔਰ ਉੱਥੇ ਜਿਹੜੇ ਨੇ ਨਾਅਰੇਬਾਜ਼ੀ ਪੂਰੀ ਹੋਈ ਕਿ ਭਾਈ ਇਹ ਜਿਹੜਾ ਸੰਜੇ ਵਰਮਾ ਇਹ ਕਾਤਲ ਹੈ, ਇਹ ਜਿਹੜਾ ਹਰਦੀਪ ਸਿੰਘ ਨਿੱਜਰ ਦਾ ਕਾਤਲ ਹੈ, ਇਹਨਾਂ ਨੂੰ ਇੱਥੋਂ ਕੱਢੋ ਕੈਨੇਡਾ ਚੋਂ। ਔਰ ਇਹ ਉਹਨਾਂ ਨੂੰ ਮੈਸੇਜ ਵੀ ਦਿੱਤਾ ਕਿ ਭਾਈ ਅਸੀਂ ਤੁਹਾਨੂੰ ਕਿਸੇ ਵੀ ਥਾਂ ਤੋਂ ਅਨਚੈਲੰਜਡ ਨਹੀਂ ਜਾਣ ਦਿਆਂਗੇ।
ਹੁਣ ਅਸੀਂ ਜਿਹੜਾ ਲੀਡ ਟੌਪਿਕ ਹੈ, ਸ਼ਾਇਦ ਕਈਆਂ ਨੂੰ ਇਸ ਦੇ ਉੱਤੇ ਉਦਾਸੀ ਵੀ ਹੋਏਗੀ, ਕਿਉਂਕਿ ਅਸੀਂ ਜਦੋਂ ਤੋਂ ਗੱਲਬਾਤ ਕਰ ਰਹੇ ਹਾਂ, ਪਿਛਲੇ ਖਾਸ ਤੌਰ 'ਤੇ ਨਵੰਬਰ ਮਹੀਨੇ ਤੋਂ 29 ਨਵੰਬਰ ਤੋਂ, ਜਦੋਂ ਕਿ ਨਿਖਿਲ ਗੁਪਤਾ ਨੂੰ ਜਸਟਿਸ ਡਿਪਾਰਟਮੈਂਟ ਨੇ ਨਿਊਯਾਰਕ ਦੀ ਅਦਾਲਤ ਦੇ ਵਿੱਚ ਉਸ ਦੀ ਇੰਡਾਈਟਮੈਂਟ ਹੋਈ, ਔਰ ਇਹ 29 ਜੂਨ ਤੋਂ ਨਿਖਿਲ ਗੁਪਤਾ 29 ਜਾਂ 30 ਜੂਨ ਤੋਂ ਆਲਰੇਡੀ ਅਮਰੀਕਨ ਖੁਫੀਆ ਏਜੰਸੀਆਂ ਦੇ ਕਹਿਣ 'ਤੇ ਚੈੱਕ ਰਿਪਬਲਿਕ ਦੇ ਵਿੱਚ ਉਸ ਨੂੰ ਜਿਹੜਾ ਹੈ ਉਹ ਹਿਰਾਸਤ 'ਚ ਲਿਆ ਹੋਇਆ ਸੀ, ਜਾਂ ਲਿਆ ਹੋਇਆ ਚੈੱਕ ਰਿਪਬਲਿਕ 'ਚ ਉਹ ਹੈ। ਸੋ ਜੂਨ ਤੋਂ ਨਵੰਬਰ ਤੱਕ, ਕਿਉਂਕਿ ਜੂਨ ਦੇ ਵਿੱਚ ਹੀ ਇੱਥੇ ਇੰਡਾਈਟਮੈਂਟ ਤਾਂ ਹੋਈ, ਪਰ ਉਹ ਸੀਲਡ ਸੀ। ਅਸੀਂ ਜਦੋਂ 29 ਨਵੰਬਰ ਕਹਿੰਦੇ ਹਾਂ, ਉਹ ਹੈ ਜਦੋਂ ਅਨਸੀਲ ਕੀਤਾ ਗਿਆ। ਫਿਰ ਇਹ ਆਇਆ ਕਿ ਚੈੱਕ ਰਿਪਬਲਿਕ ਦੀ ਪਹਿਲੀ ਅਦਾਲਤ ਨੇ ਐਕਸਟ੍ਰੈਡੀਸ਼ਨ ਓਕੇ ਕਰ ਦਿੱਤੀ ਹੈ, ਦੂਸਰੀ ਨੇ ਕਰ ਦਿੱਤੀ ਹੈ, ਤੀਸਰੀ ਨੇ ਕਰ ਦਿੱਤੀ ਹੈ, ਔਰ ਜਿਸ ਤੇਜ਼ੀ ਦੇ ਨਾਲ ਇਹ 2-3 ਮਹੀਨੇ ਦੇ ਵਿੱਚ ਕਾਰਵਾਈ ਚੱਲ ਰਹੀ ਸੀ, ਸਾਨੂੰ ਲੱਗਦਾ ਸੀ ਕਿ ਵੀ ਉਸ ਦੇ ਨਾਲ, ਕਿਉਂਕਿ ਮੇਨ ਹੁਣ ਜਦੋਂ ਕਿ ਵਾਸ਼ਿੰਗਟਨ ਪੋਸਟ ਨੇ ਵਿਕਰਮ ਯਾਦਵ ਜਿਹੜਾ ਇੰਟੈਲੀਜੈਂਸ ਆਫਿਸਰ ਹੈਂਡਲ ਕਰਦਾ ਹੈ, ਔਰ ਉਸ ਦੇ ਕਨੈਕਸ਼ਨ ਜਿਹੜੇ ਨੇ ਸਾਮੰਤ ਗੋਇਲ ਔਰ ਅਜੀਤ ਡੋਵਲ, ਉਹ ਸਾਰੀ ਕਹਾਣੀ ਅਸੀਂ ਰੋਜ਼ਾਨਾ ਹੀ ਆਲਮੋਸਟ ਰਿਪੀਟ ਕਰਦੇ, ਤੇ ਸਾਨੂੰ ਸੀ ਕਿ ਵੀ ਨਿਖਿਲ ਗੁਪਤਾ ਉਹ ਫਾਈਨਲ ਕੜੀ ਹੈ, ਔਰ ਉਹ ਬ੍ਰੇਕਡਾਊਨ ਹੋਇਆ ਹੋਏਗਾ ਉਸ ਦਾ, ਕਿਉਂਕਿ ਸਾਰੇ ਸਬੂਤ ਉਹਦੇ ਰਾਹੀਂ ਆਲਰੇਡੀ ਅਮਰੀਕਨ ਖੁਫੀਆ ਏਜੰਸੀਆਂ ਕੋਲ ਨੇ। ਔਰ ਅਸੀਂ ਇਸ ਗੱਲ ਦੇ ਉੱਤੇ ਵੀ ਕਾਊਂਟ ਕਰ ਰਹੇ ਸੀ ਕਿ ਭਾਵੇਂ ਵਾਈਟ ਹਾਊਸ, ਸਟੇਟ ਡਿਪਾਰਟਮੈਂਟ ਉਹ ਪੋਲੀਟੀਕਲ ਓਰੀਐਂਟਡ ਹੋਣ ਕਰਕੇ ਕੋਈ ਸਖਤ ਲਾਈਨ ਲੈਣ ਦੇ ਬਹੁਤੇ ਹੱਕ 'ਚ ਨਹੀਂ ਨੇ, ਪਰ ਅਮਰੀਕਾ ਦੇ 4 ਮੇਜਰ ਮਹਿਕਮੇ, ਜਸਟਿਸ ਡਿਪਾਰਟਮੈਂਟ, FBI, CIA ਔਰ ਹੋਮਲੈਂਡ ਸਿਕਿਉਰਿਟੀ, ਉਹ ਇਹਨਾਂ ਨੂੰ ਜਿਹੜਾ ਉਹ ਖਾਲੀ ਜਿਹੜਾ ਇਸ ਨੂੰ ਕਰੜੇ ਹੱਥੀ ਇਹਨਾਂ ਨੂੰ ਲੈਣਾ ਚਾਹੁੰਦੇ ਨੇ। ਸੋ ਇਸ ਸਾਰੇ ਦੇ ਚੱਲਦਿਆਂ ਖਬਰ ਦਾ, ਬੇਸ਼ੱਕ ਖਬਰ ਤਾਂ ਜਿਹੜੀ ਅੱਜ ਹੈ ਉਹ ਐਕਸਕਲੂਸਿਵਲੀ ਇੰਡੀਅਨ ਐਕਸਪ੍ਰੈਸ ਦੀ ਹੈ, ਔਰ ਇੰਡੀਅਨ ਐਕਸਪ੍ਰੈਸ ਨੂੰ ਹੀ ਬੇਸ ਬਣਾ ਕੇ ਫਿਰ BBC ਦੀ ਹਿੰਦੀ ਸਰਵਿਸ ਨੇ ਵੀ ਇਸ ਦੇ ਉੱਤੇ ਜਿਹੜੀ ਹੈ ਸਟੋਰੀ ਕੀਤੀ ਹੈ। ਕਿਉਂਕਿ ਅਸੀਂ ਇਸ ਦੇ ਉੱਤੇ ਸਵਾਲੀਆ ਨਿਸ਼ਾਨ ਇਸ ਲਈ ਲਾਇਆ ਕਿਉਂਕਿ ਇਵੇਂ ਨਹੀਂ ਹੈ ਕਿ ਕੋਈ ਚੈੱਕ ਰਿਪਬਲਿਕ ਜਾਂ ਕਿਸੇ ਪਾਸਿਓਂ ਬਰੀਫਿੰਗ ਹੈ, ਔਰ ਇਹ ਕਿਹਾ ਗਿਆ ਕਿ ਵੀ ਇਹ ਜਿਹੜਾ ਆਰਡਰ ਹੈ ਕਿ ਜਿਹਦੇ ਥੱਲੇ ਉਹਨਾਂ ਨੇ ਜਿਹੜਾ ਉਹਨਾਂ ਦਾ ਸੁਪਰੀਮ ਕੋਰਟ ਹੈ, ਉਹਨਾਂ ਨੇ ਕਿਹਾ ਜੀ ਅਸੀਂ ਕੋਈ ਇਹਨੇ ਹਰੀ ਨਹੀਂ ਹੈ ਕਰਨ ਨੂੰ, ਇਹ 30 ਜਨਵਰੀ ਦਾ ਇੰਡੀਅਨ ਐਕਸਪ੍ਰੈਸ ਦੇ ਮੁਤਾਬਕ ਹੈ। ਤੇ ਜੇ ਆਲਰੇਡੀ 30 ਜਨਵਰੀ ਦਾ ਹੈ ਤਾਂ ਫਿਰ ਇਹ ਕਿਵੇਂ ਹੋਇਆ ਕਿ ਭਾਈ ਹੁਣ ਮਈ ਤੱਕ ਪਹੁੰਚਦੇ ਹਾਂ, ਕਿਸੇ ਨੂੰ ਪਤਾ ਨਹੀਂ ਸੀ। ਜਾਂ ਅਸੀਂ ਇਹ ਗੱਲ ਕੀਤੀ ਸੀ ਕਿ ਚੈੱਕ ਰਿਪਬਲਿਕ ਦਾ ਪ੍ਰੈਜ਼ੀਡੈਂਟ ਜਿਹੜਾ ਕਿ ਉਹਨਾਂ ਨੇ ਇੰਡੀਆ ਨੇ ਜਿਹੜਾ ਬਿਜ਼ਨਸ ਈਜ਼ ਦੇ ਥੱਲੇ ਗੁਜਰਾਤ ਦੇ ਵਿੱਚ ਕੋਈ ਕੁਛ ਕੰਟਰੀਜ਼ ਦਾ ਰੱਖਿਆ ਸੀ ਗੈਟ ਟੂਗੈਦਰ, ਉਹਦੀ ਪ੍ਰੈਜ਼ੀਡੈਂਸੀ ਚੈੱਕ ਰਿਪਬਲਿਕ ਦੇ ਪ੍ਰੈਜ਼ੀਡੈਂਟ ਨੂੰ ਦਿੱਤੀ ਸੀ, ਔਰ ਉਹਦੀ ਮੋਦੀ ਦੇ ਨਾਲ ਵੀ 1-to-1 ਮੀਟਿੰਗ ਸੀ। ਉਦੋਂ ਅਸੀਂ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿਉਂਕਿ ਇਹ ਜਿਹੜੇ ਸਾਰੇ ਹੀ ਹੰਗਰੀ, ਰੋਮਾਨੀਆ, ਪੋਲੈਂਡ, ਚੈਕੋਸਲੋਵਾਕੀਆ, ਜਿਹਦੇ 'ਚੋਂ ਚੈੱਕ ਰਿਪਬਲਿਕ ਔਰ ਸਲੋਵਾਕੀਆ ਨਿਕਲੇ ਨੇ, ਇਹ ਸਾਰੇ ਈਸਟਰਨ ਯੂਰਪ ਦੇ ਮੁਲਕ ਸੋਵੀਅਤ ਯੂਨੀਅਨ ਦੇ ਪ੍ਰਭਾਵ ਥੱਲੇ ਸੀ, ਗਰੀਬੀ ਦੇ ਮਾਰੇ ਹੋਏ, ਭੁੱਖੇ ਨੰਗੇ, ਕਰਪਟ, ਚੋਰ, ਬਿਲਕੁਲ ਜਿਨ੍ਹਾਂ ਦੀਆਂ ਕੋਈ ਕਲਚਰਲ ਰੂਟਸ ਵੀ ਨਹੀਂ ਉਹਨਾਂ ਨੇ ਕਮਿਊਨਿਸਟਾਂ ਨੇ ਰਹਿਣ ਦਿੱਤੀਆਂ। ਸੋ ਸਾਨੂੰ ਉਦੋਂ ਵੀ ਇਹ ਕਿਤੇ ਨਾ ਕਿਤੇ ਇਹ ਖੜਕਦਾ ਸੀ ਕਿ ਇਹ ਕੋਈ ਨਾ ਕੋਈ ਸੌਦੇਬਾਜ਼ੀ ਨਾ ਹੋਈ ਹੋਏ। ਸੋ ਸੌਦੇਬਾਜ਼ੀ ਇਵੇਂ ਤਾਂ ਨਹੀਂ ਹੁੰਦੀ ਵੀ ਤੁਹਾਡੇ ਸਾਹਮਣੇ ਕੋਈ ਸਬੂਤ ਆਉਂਦਾ ਨੇ ਤੁਸੀਂ ਉਸ ਢੰਗ ਤਰੀਕੇ ਤੋਂ ਹੀ ਦੇਖਦੇ ਹੋ, ਕਿਉਂਕਿ ਜਿਸ ਤਰੀਕੇ ਨਾਲ ਅਮਰੀਕਾ ਦੇ ਵਿੱਚ ਵੀ ਇਹ ਸਾਰੇ ਨੂੰ ਲਿਆ ਜਾ ਰਿਹਾ ਸੀ, ਸਾਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਹੈ ਇਸ ਦੇ ਉੱਤੇ ਕੋਈ ਕਾਰਵਾਈ ਹੋਏਗੀ। ਪਰ ਇਹ ਮੈਂ ਟ੍ਰਿਬਿਊਨ ਦੀ ਸਟੋਰੀ ਦੀ ਇੰਡੀਅਨ ਐਕਸਪ੍ਰੈਸ ਦੀ ਸਟੋਰੀ ਦੀ ਹੈਡਲਾਈਨ ਪਹਿਲਾਂ ਪੜ੍ਹਨਾ ਚਾਹੁੰਦਾ, ਫਿਰ ਮੈਂ ਇਸ ਵਿੱਚ ਜਿਹੜੇ ਤੱਤ ਨੇ ਜਿਹੜੇ ਦੱਸਦੇ ਨੇ ਕਿ ਵੀ ਇਹ ਡਿਲੇ ਟੈਕਟਿਕ ਜਿਹੜਾ ਉਹ ਅਪਣਾਇਆ ਜਾ ਰਿਹਾ। ਪੰਨੂ ਕਿਲਿੰਗ ਪਲਾਟ, ਟੌਪ ਚੈੱਕ ਕੋਰਟ ਹਾਰਡਸ ਮੂਵਸ ਟੂ ਐਕਸਟ੍ਰਾਡਾਈਟ ਨਿਖਿਲ ਗੁਪਤਾ ਟੂ US। The Ministry of Justice representatives also said there is no fixed time frame by which the Constitutional Court will give its verdict on the merits of the extradition. कि भाई ये किलिंग प्लॉट के चेक कोर्ट ने हार्ट कर दिता है, रोक दिता है वो मूव निखिल गुप्ता नूं अमरीका च एक्सट्राडाइट करन दा, और उन्होंने जस्टिस डिपार्टमेंट के रिप्रजेंटेटिव ने कहा कि कोई फिक्स टाइम नहीं हैगा कि कदों इस दे उत्ते जिहड़ा वो कॉन्स्टिट्यूशनल कोर्ट फैसला देगा, और ये जिहड़ा
ਇਹ ਮੈਰਿਟ ਤੇ ਡਿਪੈਂਡ ਕਰੇਗਾ ਐਕਸਟ੍ਰੈਡੀਸ਼ਨ ਦੀ। ਹੁਣ ਇਹਦੇ 'ਚ ਜਿਹੜੀ ਦਿਲਚਸਪ ਗੱਲ, ਇਸ ਸਟੋਰੀ ਨੂੰ ਮੈਂ ਰਿਪੀਟਡਲੀ ਪੜ੍ਹਿਆ ਔਰ ਇਸ ਨੂੰ ਪੂਰਾ ਐਨਾਲਿਟਿਕਲੀ ਦੇਖਣ ਦੀ ਕੋਸ਼ਿਸ਼ ਕੀਤੀ। ਔਰ ਦਿਲਚਸਪ ਗੱਲ ਇਹ ਹੈ ਕਿ ਵੀ ਜਿਹੜਾ ਇਹਨਾਂ ਦੀ ਲਾਅ ਫਰਮ ਹੈ ਨਿਖਿਲ ਗੁਪਤੇ ਦੀ, ਜਿਹੜੀ ਜ਼ਾਹਰ ਹੈ ਕਿ ਵੀ ਰਾ ਨੇ ਹੀ ਜਿਹੜੀ ਆ ਫਾਈਨੈਂਸ, ਕਿਉਂਕਿ ਬੰਦਾ ਤਾਂ ਇਹ ਨਿਖਿਲ ਗੁਪਤਾ, ਜਿਵੇਂ ਵਾਸ਼ਿੰਗਟਨ ਪੋਸਟ ਨੇ ਇੰਕਸ਼ਾਫ ਕੀਤਾ ਕਿ ਈਵਨ ਇਹਨੂੰ ਅਫਗਾਨਿਸਤਾਨ ਦੇ ਵਿੱਚ ਵੀ ਇਸਤੇਮਾਲ ਕੀਤਾ ਗਿਆ, ਜਿੱਥੇ ਕਿ ਉਹਦਾ ਕੀ ਰੋਲ ਰਿਹਾ ਔਰ ਸਾਨੂੰ ਕੋਈ ਸ਼ੱਕ ਨਹੀਂ ਹੈ। ਜਿਵੇਂ ਓਨਟਾਰੀਓ ਗੁਰਦੁਆਰਾ ਕਮੇਟੀ ਦੀ ਸਟੇਟਮੈਂਟ ਕੱਲ੍ਹ ਸੀ ਕਿ ਕਾਬਲ ਦੇ ਵਿੱਚ ਗੁਰਦੁਆਰੇ 'ਚ ਜਿਹੜੇ ਮਾਰੇ ਗਏ, ਜਦੋਂ ਕਿਉਂਕਿ ਇਹ ਸਿੱਖ ਐਕਸਪਰਟ ਹੋਏ ਜਿਵੇਂ ਅਜੀਤ ਡੋਵਲ ਜਾਂ ਸੁਸ਼ਾਂਤ ਗੋਇਲ, ਸਮੰਤ ਗੋਇਲ ਜਾਂ ਇਹ ਵਿਕਰਮ ਯਾਦਵ, ਇਹ ਸਾਰੇ IPS ਕਾਡਰ ਜਾਂ ਪੰਜਾਬ 'ਚੋਂ ਨੇ, ਇਹ ਵੀ ਪੰਜਾਬ ਲਈ ਵੀ ਉੱਥੇ ਵੀ ਦਾ ਰੋਲ ਹੈ। ਔਰ ਇਹ ਵੀ ਸਾਹਮਣੇ ਆਇਆ ਕਿ ਕਿਵੇਂ ਈਵਨ ਜਿਹੜੀ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੀ ਕਿਲਿੰਗਸ ਕੀਤੀਆਂ, ਉਹਦੇ 'ਚ ਵੀ ਕਿਵੇਂ ISIS ਔਰ ਦੂਜਿਆਂ ਨਾਲ ਵੀ ਇਹਨਾਂ ਦੇ ਲਿੰਕ ਨੇ। ਔਰ ਇਸ ਲਈ ਉਹਨਾਂ ਦੀ ਜਿਹੜੀ ਲਾ ਫਰਮ ਹੈ ਉਹਨੇ ਤਾਂ ਕੋਈ ਵੀ ਕਹਿਣ ਤੋਂ ਨਾ ਕਰ ਦਿੱਤੀ। ਉਹਨਾਂ ਨੇ ਤਾਂ ਕਿਹਾ ਜੀ ਕਿ ਅਸੀਂ ਜਿਹੜਾ ਅਲਿਊਡਿੰਗ ਟੂ ਦਾ ਇਨਵੋਲਵਮੈਂਟ ਆਫ ਸਟੇਟ ਐਕਟਰਸ, ਉਹਨਾਂ ਦੇ ਲਾਇਰਸ ਨੇ ਕਿਹਾ ਕਿ ਜੀ ਅਸੀਂ ਇਸ ਦੇ ਉੱਤੇ ਕਮੈਂਟ ਨਹੀਂ ਕਰ ਸਕਦੇ ਬਿਨਾਂ ਕਲਾਇੰਟ ਦੀ ਪਰਮਿਸ਼ਨ ਤੋਂ। ਔਰ ਲੇਕਿਨ ਜਿਸ ਮੁਖਰ ਅੰਦਾਜ਼ ਦੇ ਵਿੱਚ ਉਹਨਾਂ ਦੇ ਜਸਟਿਸ ਡਿਪਾਰਟਮੈਂਟ ਨੇ ਇਹਨੂੰ ਇੰਟਰਵਿਊ ਦਿੱਤਾ ਇੰਡੀਅਨ ਐਕਸਪ੍ਰੈਸ ਨੂੰ, ਔਰ ਇਸ ਤੋਂ ਇਹ ਲੱਗਦਾ ਕਿ ਵੀ ਇਹ ਸੌਦੇਬਾਜ਼ੀ ਦਾ ਪਾਰਟ ਮੁਕੰਮਲ ਹੈ। ਔਰ ਇਸ ਦੇ ਵਿੱਚ ਜਿਹੜਾ ਉਹਨਾਂ ਦਾ ਸਪੋਕਸਮੈਨ ਚੈੱਕ ਮਿਨਿਸਟਰੀ ਆਫ ਜਸਟਿਸ ਦਾ ਮਿਸਟਰ ਮਾਰਕਟ ਹੈ ਐਂਡਰੋਵਾ, ਉਹਨੇ ਇੰਡੀਅਨ ਐਕਸਪ੍ਰੈਸ ਨੂੰ ਕਿਹਾ ਕਿ ਵੀ ਇਹ ਜਿਹੜਾ ਇੰਟਰਿਮ ਡਿਸੀਜਨ ਕੋਰਟ ਨੇ ਦਿੱਤਾ ਕਿ ਜੀ ਉਹਨੂੰ ਰੋਕਿਆ ਜਾਏ। ਉਹਨੇ ਕਿਹਾ ਜੀ ਮਿਨਿਸਟਰੀ ਆਫ ਜਸਟਿਸ ਕੈਨ ਨਾਟ ਡਿਸਾਈਡ ਔਨ ਐਕਸਟ੍ਰਾਡੀਸ਼ਨ ਔਰ ਰਿਫਿਊਜ਼ਲ until the constitutional court decides on the merits of the complaint filed by Nikhil Gupta। ਕਿ ਜੀ ਅਸੀਂ ਜਸਟਿਸ ਮਿਨਿਸਟਰੀ ਅਸੀਂ ਫੈਸਲਾ ਨਹੀਂ ਕਰ ਸਕਦੇ, ਇਹਦੇ ਮੈਰਿਟਸ ਕੀ ਨੇ ਇਹਦੇ ਉੱਤੇ ਡਿਪੈਂਡ ਕਰੇਗਾ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਟਰਿਮ ਆਰਡਰ ਹੈ ਉਹਦੇ 'ਚ ਉਹਨਾਂ ਨੇ ਕਨਸਟੀਟਿਊਸ਼ਨਲ ਕੋਰਟ ਨੇ ਕਿਹਾ ਕਿ ਗੁਪਤਾ's extradition to the US for criminal prosecution would result in disproportionately greater harm to him than anyone else. Further, it emphasized that this action would be irreversible even if it upholds Gupta's challenge। ਉਹਨੇ ਕਿਹਾ ਜੀ ਉਹਨੂੰ ਅਜੇ ਗੁਪਤਾ ਨੂੰ ਮੌਕਾ ਨਹੀਂ ਦਿੱਤਾ ਗਿਆ ਪ੍ਰੋਪਰਲੀ, ਔਰ ਜੇ ਉਹ ਚਲਾ ਜਾਂਦਾ ਅਮਰੀਕਾ ਉਹਨੂੰ ਹਾਰਮ ਹੋਏਗਾ। ਤੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਜੇ ਉਹਨੂੰ ਅਸੀਂ ਡਿਲੇ ਵੀ ਕਰਦੇ ਹਾਂ, no significant harm to public interest if the action is delayed। ਇਹ ਉਹਨਾਂ ਦਾ ਕਨਸਟੀਟਿਊਸ਼ਨਲ ਕੋਰਟ ਕਹਿ ਰਿਹਾ ਕਿ ਜੀ ਜੇ ਇਸ ਦੇ ਉੱਤੇ ਅਸੀਂ ਕਾਰਵਾਈ ਡਿਲੇ ਕਰਦੇ ਹਾਂ ਤੇ ਕੋਈ ਜਿਹੜਾ ਪਬਲਿਕ ਨੂੰ ਉਹਦਾ ਹਾਰਮ ਨਹੀਂ ਹੈ। ਇਹਦਾ ਮਤਲਬ ਸੌਦੇਬਾਜ਼ੀ ਮੁਕੰਮਲ ਹੈ। ਔਰ ਇਸ ਦੇ ਨਾਲ ਵਕੀਲ ਦੀ ਜਿਹੜੀ ਦਲੀਲ ਉਹਦੇ ਵਕੀਲਾਂ ਨੇ ਦਿੱਤੀ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਕੇਸ ਹੈ ਇਸ ਨੂੰ ਪ੍ਰੋਪਰਲੀ ਅਸੈਸ ਨਹੀਂ ਕੀਤਾ ਗਿਆ, ਪੋਲੀਟੀਕਲ ਨੇਚਰ ਆਫ ਦਾ ਐਕਟ। ਇਹ ਉਹਨਾਂ ਦੇ ਵਕੀਲਾਂ ਦੀ ਦਲੀਲ ਹੈ ਕਿ ਜੀ ਇਹ ਤਾਂ ਜਿਹੜੀ ਹੈ ਇਹਦੇ ਪੋਲੀਟੀਕਲ ਨੁਆਂਸਿਸ ਨੇ। ਔਰ ਗੁਪਤਾ ਦੇ ਲਾਇਰ ਨੇ ਤਾਂ ਆਰਗੂ ਕੀਤਾ ਉਸ ਕੋਰਟਸ ਦੇ ਸਾਹਮਣੇ ਕਿ ਜੀ ਇਹ ਜਿਹੜਾ ਹੈ ਔਰ ਇਸੇ ਤਰ੍ਹਾਂ ਫਿਰ ਕਿਉਂਕਿ ਵਕੀਲ ਲਾਅ ਫਰਮ ਤਾਂ ਇਹਦੇ ਨਾਲ ਗੱਲ ਨਹੀਂ ਕਰ ਰਹੀ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਨਾਲ, ਪਰ ਪੇਵਰ ਡੈਪਰਿਕ ਹੈਡ ਆਫ ਐਕਸਟਰਨਲ ਰਿਲੇਸ਼ਨਸ and protocol department of Czech constitutional court told the Indian Express in an email response, suspending the enforceability of the contested decision means that constitutional court needs to acquaint itself with the matter, if thus preventively protects the fundamental rights of the complainant, whose rights might be irreversibly infringed upon until it decides as the case may be on the merits। ਹੁਣ ਉਹ ਜਸਟੀਫਾਈ ਕਰ ਰਿਹਾ ਕਿ ਵੀ ਇਹ ਜਿਹੜਾ ਕਨਸਟੀਟਿਊਸ਼ਨਲ ਕੋਰਟ ਨੇ ਡਿਸੀਜਨ ਲਿਆ ਉਹ ਪਹਿਲਾਂ ਸਮਝਣਾ ਚਾਹੁੰਦਾ ਹੈ ਕਨਸਟੀਟਿਊਸ਼ਨਲ ਕੋਰਟ ਕਿ ਜੀ ਇਹ ਕੇਸ ਕੀ ਹੈ, ਤਾਂ ਕਿ ਜਿਹੜਾ ਸ਼ਿਕਾਇਤ ਕਰਨ ਵਾਲਾ ਹੈ ਨਿਖਿਲ ਗੁਪਤਾ ਉਹਦੇ ਫੰਡਾਮੈਂਟਲ ਰਾਈਟਸ ਨੂੰ ਪ੍ਰੋਟੈਕਟ ਕੀਤਾ ਜਾਏ। ਔਰ ਜੇ ਉਹਨੂੰ ਭੇਜ ਦਿੱਤਾ ਜਾਂਦਾ ਹੈ ਤੇ ਉਹਦੇ ਰਾਈਟ ਜਿਹੜੇ ਨੇ ਉਹ ਇਰਰਿਵਰਸੀਬਲੀ ਇਨਫਰਿੰਜ ਅਪੋਨ ਹੋਣਗੇ। ਔਰ ਇਸ ਲਈ ਉਹ ਜਿਹੜਾ ਕਨਸਟੀਟਿਊਸ਼ਨਲ ਕੋਰਟ ਹੈ ਉਹ ਮੈਰਿਟਸ ਦੇ ਉੱਤੇ ਇਹਨੂੰ ਡਿਸਾਈਡ ਕਰੇਗਾ। ਫਿਰ ਜਦੋਂ ਉਹਨੂੰ ਰਿਪਰੈਜ਼ੈਂਟੇਟਿਵ ਨੂੰ ਪੁੱਛਿਆ ਗਿਆ ਕਿ ਵੀ ਕੋਈ ਦਾ ਟਾਈਮ ਫਰੇਮ ਕੀ ਹੈ, ਕਿੰਨੀ ਕੁ ਦੇਰ 'ਚ ਕਨਸਟੀਟਿਊਸ਼ਨਲ ਕੋਰਟ, ਉਹਨੇ ਕਿਹਾ
he said there is no fixed time frame by when the Constitutional Court will give its verdict on the merits of extradition. In the Czech Republic, the duration of a process before the Constitutional Court can vary depending on the complexity of the case and the workload of the court. Androva said the length of process is really hard to estimate. ਉਹਨੇ ਕਿਹਾ ਜੀ ਇਹ ਸਾਡਾ ਚੈੱਕ ਰਿਪਬਲਿਕ ਦੇ ਵਿੱਚ ਬਹੁਤ ਵਰਕਲੋਡ ਹੈ ਸਾਡੇ ਕੋਰਟ ਕੋਲ, ਉਹਦਾ ਟਾਈਮ ਲੋਡ ਜਿਹੜਾ ਹੈ ਵਰਕਲੋਡ ਹੈ ਉਹ ਡਿਸਾਈਡ ਕਰੇਗਾ, ਬਾਕੀ ਮੈਰਿਟਸ ਜਿਹੜੀਆਂ ਨੇ ਉਹਨਾਂ ਤੇ ਆਧਾਰਿਤ ਹੈ ਅਸੀਂ ਡਿਸਾਈਡ ਕਰਾਂਗੇ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਲਰੇਡੀ ਚੈੱਕ ਰਿਪਬਲਿਕ ਦੇ ਨਾਲ ਜਿਹੜੀ ਆ ਉਹ ਸੌਦੇਬਾਜ਼ੀ ਹੋਈ ਔਰ ਕਨਸਟੀਟਿਊਸ਼ਨਲ ਕੋਰਟ ਦਾ ਸਹਾਰਾ ਲੈ ਕੇ ਉਹਨਾਂ ਨੇ ਹਾਲ ਦੀ ਘੜੀ ਠੰਡੇ ਬਸਤੇ 'ਚ ਪਾਇਆ। ਉਹਨਾਂ ਨੇ ਤਾਂ ਜੋ ਕੀਤਾ ਹੀ ਕੀਤਾ, ਪਰ ਇੱਥੇ ਅਮਰੀਕਾ ਤੋਂ ਵੀ ਸਾਨੂੰ ਨਿਰਾਸ਼ਤਾ ਹੀ ਨਜ਼ਰ ਆ ਰਹੀ ਹੈ। ਹਾਲਾਂ ਵਾਸ਼ਿੰਗਟਨ ਪੋਸਟ ਨੇ ਵੀ ਨਾ ਸਿਰਫ ਉਹਨੇ 11 ਪੇਜਿਸ ਦੀ ਸਟੋਰੀ ਕਰਕੇ ਕਿਹਾ ਸੀ ਕਿ ਬਈ ਲਾ ਐਨਫੋਰਸਮੈਂਟ ਪਨਿਸ਼ ਕਰਨੀਆਂ ਚਾਹੁੰਦੀਆਂ ਨੇ, ਲੇਕਿਨ ਜਿਹੜੀ ਇੰਡਾਇਕਟਮੈਂਟ ਫਾਈਲ ਕੀਤੀ ਗਈ ਨਾ ਉਹਦੇ 'ਚ ਰਾਹ ਦਾ ਨਾਂ ਸੀ, ਨਾ ਉਹਦੇ 'ਚ ਵਿਕਰਮ ਯਾਦਵ ਦਾ ਨਾਂ ਸੀ, ਕਿ ਉਹਨਾਂ ਨੇ ਕਿਹਾ ਜੀ ਅਮਰੀਕਾ ਸੌਫਟ ਪਲੇ ਕਰ ਰਿਹਾ। ਔਰ ਅਗਲੇ ਦਿਨ ਦੇ ਵਾਸ਼ਿੰਗਟਨ ਪੋਸਟ ਦੇ ਐਡੀਟੋਰੀਅਲ ਦੇ ਵਿੱਚ ਵੀ ਇਹ ਗੱਲ ਕਹੀ ਗਈ ਸੀ ਕਿ ਬਈ ਇਹ ਜਿਹੜਾ ਹੈ ਹੁਣ ਇੱਕ ਪਾਸੇ ਸਟ੍ਰੈਟੇਜਿਕ ਇੰਟਰਸਟ ਨੇ, ਦੂਸਰੇ ਪਾਸੇ ਅਮਰੀਕਾ ਦੀਆਂ ਵੈਲਿਊਜ਼ ਨੇ, ਔਰ ਇਹ ਹੁਣ ਇਹਨਾਂ ਨੇ ਦੇਖਣਾ ਵੀ ਇਹਨਾਂ ਨੇ ਵੈਲਿਊਜ਼ ਨੂੰ ਮਹਿਫੂਜ਼ ਕਰਨਾ ਕਿ ਨਹੀਂ। ਪਰ ਮੈਨੂੰ ਲੱਗਦਾ ਵੀ ਇਹਨਾਂ ਨੇ ਵੀ ਵੈਲਿਊਜ਼ ਨੂੰ ਦਰਕਿਨਾਰ ਹੀ ਕੀਤਾ ਲੱਗਦਾ, ਕਿਉਂਕਿ ਅੱਜ ਦੀ ਮੇਜਰ ਖਬਰ ਇੱਕ ਹੋਰ ਹੈ, waiting for results of India's probe into alleged plot to kill 6 separatist leader US। ਹੁਣ ਸਟੇਟ ਡਿਪਾਰਟਮੈਂਟ ਦਾ ਸਪੋਕਸਪਰਸਨ ਹੈ ਮੈਥਿਊ ਮਿਲਰਸ। ਅੱਜ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਮੈਥਿਊ ਮਿਲਰ ਨੂੰ ਪੁੱਛਿਆ ਗਿਆ ਕਿ ਭਾਈ ਇਸ ਦੇ ਉੱਤੇ ਜਿਹੜਾ ਇੰਡੀਅਨ ਗਵਰਨਮੈਂਟ ਦੀ ਜਿਹੜੀ ਇਨਵੋਲਵਮੈਂਟ ਹੈ ਉਹ ਹੈਗੀ ਹੈ ਗੁਰਪਤਵੰਤ ਪੰਨੂ ਮਰਡਰ ਪਲਾਟ ਦੇ ਵਿੱਚ, ਤੇ ਜਿਹੜਾ ਉਹਨੇ ਜਵਾਬ ਦਿੱਤਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ Indian government opened a committee of inquiry to look into the matter and that work is ongoing. We will wait to see the results. But we made it very clear that it is something that we are taking seriously and we think they too should take this seriously. State Department spokesperson Matthew Miller told reporters, ਉਹਨੇ ਕਿਹਾ ਜੀ ਅਸੀਂ ਇੰਡੀਅਨ ਗਵਰਨਮੈਂਟ ਦੀ ਇਨਕੁਆਇਰੀ ਕਮੇਟੀ ਜਿਹੜੀ ਉਹਨਾਂ ਨੇ ਬਣਾਈ ਹੈ ਉਹਦੀ ਰਿਪੋਰਟ ਕਰ ਰਹੇ ਹਾਂ ਔਰ ਅਸੀਂ ਕਲੀਅਰ ਕਰ ਦਿੱਤਾ ਵੀ ਬਹੁਤ ਸੀਰੀਅਸ ਮੈਟਰ ਹੈ ਔਰ ਅਸੀਂ ਸਮਝਦੇ ਹਾਂ ਵੀ ਇੰਡੀਆ ਵੀ ਇਹਨੂੰ ਸੀਰੀਅਸਲੀ ਲਏਗਾ। ਔਰ ਜਦੋਂ ਫਿਰ ਇਹ ਪ੍ਰੈਸ ਕੀਤਾ ਗਿਆ ਫਿਰ ਉਹਨੇ ਕਿਹਾ ਜੀ ਆਈ ਵੁੱਡ ਰੈਫਰ ਯੂ ਟੂ ਦਾ ਕੈਨੇਡੀਅਨ ਅਥਾਰਟੀਜ਼ ਟੂ ਸਪੀਕ ਟੂ ਦਾ ਡੀਟੇਲਸ ਆਫ ਦਾ ਇਨਵੈਸਟੀਗੇਸ਼ਨ ਦੇਅਰ, ਕਿ ਤੁਸੀਂ ਕੈਨੇਡਾ ਬਾਰੇ ਤਾਂ ਉਹਨਾਂ ਨਾਲ ਗੱਲ ਕਰ ਲਓ। ਵਿਦ ਰਿਸਪੈਕਟ ਟੂ ਦਾ ਇੰਡਾਇਕਟਮੈਂਟ ਦੈਟ ਵਾਜ਼ ਰਿਟਰਨਡ ਇਨ ਦਾ ਯੂਨਾਈਟਿਡ ਸਟੇਟਸ, I let the Department of Justice speak on behalf of that in detail, कि वो Department of Justice गाल करेगा indictment दे उत्ते। And then the only thing further I would say, when it comes to the State Department, we had made it clear right when these allegations were first made public that it is something we think India should take very seriously and investigate। इन्हों हुण तुसीं गोंगलुआं तो मिट्टी लाउणा को जां ਕਸਾਈ ਨੂੰ ਇਨਕੁਆਇਰੀ ਕਮੇਟੀ ਦਾ ਚੇਅਰਮੈਨ ਬਣਾਇਆ ਕਿ ਬੱਕਰੇ ਰੋਜ਼ ਕਿਉਂ ਜ਼ਿਬਾ ਹੁੰਦੇ ਨੇ, ਉਹ ਕਸਾਈ ਇਨਕੁਆਇਰੀ ਕਰੇ ਕਿ ਭਾਈ ਇਹ ਕਿਵੇਂ ਬੱਕਰੇ ਮਾਰੇ ਜਾ ਰਹੇ ਨੇ। ਸੋ ਇਹ ਕਾਫੀ ਨਿਰਾਸ਼ਤਾ ਵਾਲਾ ਪਾਰਟ ਹੈ, ਪਰ ਕੋਈ ਨਹੀਂ, ਅਸੀਂ ਕੱਲ ਵੀ ਇਹ ਗੱਲ ਕਹੀ ਸੀ ਕਿ ਭਾਈ ਅਸੀਂ ਦੇਖ ਰਹੇ ਹਾਂ ਇਹਨਾਂ ਦੀਆਂ ਅਦਾਲਤਾਂ ਵੀ, ਇਹਨਾਂ ਦੀਆਂ ਹਕੂਮਤਾਂ ਵੀ, ਇਹਨਾਂ ਦਾ ਸਿਸਟਮ ਵੀ, ਤੇ ਨਹੀਂ ਤਾਂ ਫਿਰ ਖਾਲਸਾਈ ਰਵਾਇਤਾਂ ਤਾਂ ਹੈ ਹੀ ਨੇ। ਖਾਲਸਾ ਪੰਥ ਆਪਣੀਆਂ ਰਵਾਇਤਾਂ ਅਨੁਸਾਰ ਜਿਹੜਾ ਹੈ ਉਹ ਬਿਲਕੁਲ ਜਿਵੇਂ ਬੀਤੇ ਦੇ ਵਿੱਚ ਹੁਣ ਵੀ ਇਸ ਦੇ ਉੱਤੇ ਫਿਰ ਇਹ ਅਮਲ ਦਰਾਮਦ ਹੋਏਗਾ ਔਰ ਫਿਰ ਦੁਨੀਆ ਦੀ ਕੋਈ ਅਦਾਲਤ ਇਸ ਗੱਲ ਦੇ ਲਈ ਖਾਲਸੇ ਨੂੰ ਕਿ ਜੀ ਕੋਈ ਹੇਸਟਲੀ ਡਿਸੀਜਨ ਲਿਆ ਉਸ ਨੂੰ ਦੋਸ਼ੀ ਨਹੀਂ ਬਣਾ ਸਕੇਗੀ, ਕਿਉਂਕਿ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਜਸਟਿਸ ਹੈ ਇਹਨੂੰ ਮੰਤਕੀ ਅੰਜਾਮ ਤੱਕ ਪਹੁੰਚਾਉਣਾ, ਇਹ ਅਮਰੀਕਾ, ਕੈਨੇਡਾ, Five Eyes countries, United Nations और इंटरनेशनल कोर्ट, क्रिमिनल कोर्ट, इंटरनेशनल क्राइम है, ट्रांसनेशनल रिप्रेशन क्राइम है और ये इन्हां दी जिम्मेवारी है जे इन्हां ने सचमुच ये वर्ल्ड ऑर्डर जिसनूं ये लाफुल सोसाइटीज़ कहंदे ने, लाफुल ऑर्डर दे थले रखना चाहुंदे ने,
ਫਿਰ ਜਿਹੜਾ ਹੈ ਜਸਟਿਸ ਹੋਣਾ, ਜਸਟਿਸ ਡਿਲੀਵਰ ਕਰਨਾ, ਜਸਟਿਸ ਦੇ ਨਾਲ ਖਲੋਣਾ, ਨਾ ਕਿ ਚੰਦ ਛਿਲੜਾਂ ਦੀ ਖਾਤਰ ਜਿਹੜਾ ਹੈ ਉਹ ਇਨੋਸੈਂਟ ਜਿਹੜਾ ਡੁੱਲਿਆ ਬਲੱਡ ਹੈ ਉਸ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਨੀ। ਇਹਨੂੰ ਖਾਲਸਾ ਪੰਥ ਐਕਸੈਪਟ ਨਹੀਂ ਕਰੇਗਾ। ਸੋ ਸਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।